ਦੀ 7 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਐਟਮੋਸਫੇਰਿਕ ਰਿਵਰ ਦੇ ਨਾਲ ਜੋ ਮੀਂਹ ਇੰਨਾ ਤੇਜ਼ ਆਇਆ, ਉਹਦੀ ਤਬਾਹੀ ਦੇ ਨਾਲ ਜਿੰਨਾ ਜ਼ਿਆਦਾ ਨੁਕਸਾਨ ਹੋਇਆ ਹੈਗਾ, ਉਹ ਕਹਿੰਦੇ ਪਈ PG&E ਵਾਲੇ ਕਹਿ ਰਹੇ ਵੀ 30 ਸਾਲਾਂ ਬਾਅਦ ਸਾਨੂੰ ਇੰਨਾ ਜ਼ਿਆਦਾ ਨੁਕਸਾਨ ਹੋਇਆ ਹੈਗਾ। ਸੋ ਜੇ ਹੁਣ ਤੱਕ ਦੱਸਦੀ ਜਾਈਏ, ਟੋਟਲ ਕੈਲੀਫੋਰਨੀਆ ਦੇ ਵਿੱਚ 9 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ, ਜਿਹਦੇ ਵਿੱਚ 4 ਜਣਿਆਂ ਦੀ ਟਰੀ ਡਿੱਗਣ ਦੇ ਨਾਲ, 3 ਜਾਣੇ ਜੋ ਆ ਬੇਏਰੀਏ ਦੇ ਵਿੱਚ ਐਕਸੀਡੈਂਟ ਹੋ ਗਿਆ ਉਹਨਾਂ ਦਾ। ਪਾਣੀ ਜ਼ਿਆਦਾ ਸੀ ਕਾਰ ਜਿਹੜਾ ਹਾਈਵੇ ਦੇ ਉੱਤੇ, ਤੇ ਇੱਕ ਜਾਣਾ ਜਿਹੜਾ ਪਾਣੀ ਦੇ ਵਿੱਚ ਹੜ ਵੀ ਗਿਆ ਹੈਗਾ। ਸੋ ਟੋਟਲ ਜੋ 9 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। LA ਦੇ ਵਿੱਚ ਲਾਸ ਐਂਜਲਸ ਦਾ ਜੋ ਏਰੀਆ ਆ, ਉੱਥੇ ਬਹੁਤ ਬੁਰਾ ਇਹਦਾ ਅਸਰ ਪਿਆ ਹੈਗਾ। 500 ਤੋਂ ਵੱਧ ਮੱਡ ਸਲਾਈਡ ਹੁਣ ਤੱਕ ਕਾਊਂਟ ਹੋ ਚੁੱਕੇ ਹੈਗੇ ਆ। ਲਾਸ ਐਂਜਲਸ ਦੀ ਮੇਅਰ ਕੈਰਨ ਵਾਸ ਨੇ ਹਜੇ ਵੀ ਵਾਰਨਿੰਗ ਦਿੱਤੀ ਆ। ਉਹ ਕਹਿੰਦੇ ਵੀ ਜਿਹੜੀਆਂ ਪਹਾੜੀਆਂ ਆ ਉਹ ਸੈਚੂਰੇਟਡ ਹੈਗੀਆਂ, ਸੋ ਕਿਸੇ ਟਾਈਮ ਵੀ ਉਹ ਖਿਸਕ ਸਕਦੀਆਂ ਹੈਗੀਆਂ। ਸੋ ਇਹ ਜਿਹੜੀ ਮੱਡ ਸਲਾਈਡ ਆ, ਉਹ ਖਿਸਕਣ ਵਾਲੀ ਗੱਲ ਜਿਹੜੀ ਆ ਆਪਾਂ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ। $11 ਬਿਲੀਅਨ ਦਾ ਹੁਣ ਤੱਕ ਜੋ ਆ ਨੁਕਸਾਨ ਕੈਲੀਫੋਰਨੀਆ ਦੇ ਵਿੱਚ ਇਸ ਐਟਮੋਸਫੇਰਿਕ ਰਿਵਰ ਦੇ ਨਾਲ ਦੱਸਿਆ ਜਾ ਰਿਹਾ ਹੈ। ਜੀ ਬਿਲਕੁਲ, ਹਾਲਾਤ ਖਾਸੇ ਜਿਹੜੇ ਮਾੜੇ ਆ। ਅੱਜ ਆਪਣੇ ਵੀ ਨਜ਼ਰ ਕੈਲੀਫੋਰਨੀਆ ਤੇ ਸੈਂਟਰ ਵੈਲੀ ਦੇ ਵਿੱਚ ਕਾਫੀ ਭਾਰੀ ਮੀਂਹ ਜਿਹੜਾ ਉਹ ਰਾਈਟ ਨਾਓ ਵੀ ਜਿਹੜਾ ਆਪਾਂ ਜਦੋਂ ਹੁਣ ਕਰ ਰਹੇ ਖਬਰਾਂ ਤਾਂ ਉਹ ਪੈ ਰਿਹਾ ਹੈਗਾ ਆ। ਸੋ ਮੀਂਹ ਦੀ ਬਰਫ਼ ਦੀ ਲੋੜ ਤਾਂ ਰਹਿੰਦੀ ਹੋਈ ਆ, ਪਰ ਇੰਨੇ ਥੋੜ੍ਹੇ ਸਮੇਂ 'ਚ ਇੰਨਾ ਜ਼ਿਆਦਾ ਮੀਂਹ ਪੈ ਜਾਣਾ ਇਹ ਵੀ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਅਗਲੀ ਗੱਲ ਕਰਦੇ ਜਾਈਏ, ਮਿਸਿੰਗ ਹੈਲੀਕਾਪਟਰ ਜਿਹੜਾ ਮਰੀਨਜ਼ ਨੂੰ ਕੈਰੀ ਕਰ ਰਿਹਾ ਸੀ, ਜਿਹੜਾ ਆਪਾਂ ਸਵੇਰੇ ਦੱਸਿਆ ਵੇਗਸ ਤੋਂ ਉੱਡ ਕੇ ਜੋ ਸੈਨ ਡਿਏਗੋ ਦੇ ਵੱਲ ਨੂੰ ਆ ਰਿਹਾ ਸੀ, ਰਸਤੇ ਦੇ ਵਿੱਚ ਕਹਿੰਦੇ ਆ ਵੀ ਉਹ ਲੱਭਾ ਨਹੀਂ, ਮੋਸਟ ਪ੍ਰੋਬਬਲੀ ਦੁਰਘਟਨਾਗ੍ਰਸਤ ਹੋ ਗਿਆ ਤੇ ਉਸ ਦੀ ਭਾਲ ਜਿਹੜੀ ਉਹ ਜਾਰੀ ਸੀ। ਹੁਣ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਉਹ ਜਿਹੜਾ ਮਿਸਿੰਗ ਹੈਲੀਕਾਪਟਰ ਆ, ਜਿਸ ਦੇ ਵਿੱਚ 5 ਮਰੀਨ ਸੀਗੇ, ਉਹ ਹੈਲੀਕਾਪਟਰ ਲੱਭ ਲਿਆ ਗਿਆ ਆ। ਦੱਸਿਆ ਜਾ ਰਿਹਾ ਵੀ ਉਹਨਾਂ ਨੂੰ ਪਤਾ ਲੱਗ ਗਿਆ ਆ ਤੇ ਹੁਣ ਉਸ ਦੇ ਬਾਬਤ ਮਰੀਨਜ਼ ਨੂੰ ਲੱਭਣ ਦੇ ਲਈ ਸਰਚ ਐਂਡ ਰੈਸਕਿਊ ਆਪਰੇਸ਼ਨ ਅੰਡਰਵੇ ਕਰ ਦਿੱਤਾ ਗਿਆ ਆ। ਮੰਗਲਵਾਰ ਨੂੰ ਜਦ ਮੀਰਾਮਾਰ ਦੇ ਵਿੱਚ ਮਰੀਨ ਕਾਰਪਸ ਏਅਰ ਸਟੇਸ਼ਨ ਦੇ ਉੱਤੇ ਇਸ ਏਅਰਕ੍ਰਾਫਟ ਨੇ ਉਤਰਨਾ ਸੀ, ਕਾਫੀ ਲੰਮੇ ਸਮੇਂ ਬਾਅਦ ਜਦੋਂ ਨਹੀਂ ਪਹੁੰਚਿਆ ਤਾਂ ਉਦੋਂ ਭਜਦੜ ਜਿਹੜੀ ਉਹ ਮਚੀ ਵੀ ਇਹ ਹੈਲੀਕਾਪਟਰ ਕਿੱਥੇ ਰਹਿ ਗਿਆ ਹੈਗਾ ਆ। ਸੋ ਹਾਲ ਦੀ ਘੜੀ ਜਿਹੜੀ ਸਰਚ ਆ ਉਹ ਵੀ ਚੱਲ ਰਹੀ ਆ। ਜਿਹੜੇ ਮਰੀਨਜ਼ ਔਨ ਬੋਰਡ ਸੀ ਉਹਨਾਂ ਨੂੰ ਲੱਭਣ ਦੇ ਲਈ 3rd ਮਰੀਨ ਏਅਰਕ੍ਰਾਫਟ ਵਿੰਗ ਇਸ ਟਾਈਮ ਸਰਚ ਐਂਡ ਰੈਸਕਿਊ ਐਫਰਟਸ ਆ ਪਾਈਨ ਵੈਲੀ ਕੈਲੀਫੋਰਨੀਆ ਦੇ ਵਿੱਚ ਮੈਨੇਜ ਕਰ ਰਿਹਾ ਆ। ਉੱਥੇ ਵੀ ਵਿਜ਼ੀਬਿਲਟੀ ਮਾੜੀ ਸੀਗੀ, ਮੀਂਹ ਉੱਥੇ ਵੀ ਬਹੁਤ ਪਿਆ ਆ, ਸੈਚੂਰੇਟਡ ਉੱਥੇ ਪਹਾੜੀਆਂ ਸੀ, ਉਹਦੇ ਕਰਕੇ ਕਹਿੰਦੇ ਵੀ ਸਰਚ ਐਂਡ ਰੈਸਕਿਊ ਆਪਰੇਸ਼ਨਸ ਦੇ ਵਿੱਚ ਦਿੱਕਤਾਂ ਜਿਹੜੀਆਂ ਆ ਉਹ ਆ ਰਹੀਆਂ ਆ। ਸੈਨ ਡਿਏਗੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ, ਫੈਡਰਲ, ਸਟੇਟ ਤੇ ਲੋਕਲ ਏਜੰਸੀਜ਼ ਇਸ ਟਾਈਮ ਮਰੀਨਜ਼ ਨੂੰ ਲੱਭਣ ਦੇ ਲਈ ਲੱਗੇ ਹੋਏ ਆ। ਫਾਇਰ ਫਾਈਟਰਸ ਨੂੰ ਵੀ ਡਿਸਪੈਚ ਕੀਤਾ ਗਿਆ ਸੀਗਾ, ਪਰ ਲੋ ਵਿਜ਼ਿਬਿਲਟੀ ਦੇ ਕਰਕੇ ਉਹਨਾਂ ਨੂੰ ਬਾਅਦ 'ਚ ਵਾਪਸ ਬੁਲਾ ਲਿਆ ਗਿਆ। ਕੈਲ ਫਾਇਰ ਨੇ ਇਸ ਬਾਰੇ ਦੱਸਿਆ ਹੈਗਾ ਆ। ਵਿੰਟਰ ਸਟਾਰਮ ਜੋ ਸੈਨ ਡਿਏਗੋ ਦੇ ਵਿੱਚ ਜਿਹਦੇ ਨਾਲ ਬਹੁਤ ਭਾਰੀ ਮੀਂਹ ਪਿਆ ਆ, ਫਲੈਸ਼ ਫਲੱਡ ਵਾਰਨਿੰਗਸ ਜਿਹੜੀਆਂ ਚੱਲ ਰਹੀਆਂ ਆ ਤੇ ਉਸ ਦੇ ਨਾਲ ਨਾਲ ਰੀਅਰ ਟੋਰਨੇਡੋ ਵਾਰਨਿੰਗ ਵੀ ਉੱਥੇ ਆ। ਉਸ ਦਰਮਿਆਨ ਇਹ ਜਿਹੜਾ ਹੈਲੀਕਾਪਟਰ ਆ ਉਹ ਮਿਸਿੰਗ ਹੋਇਆ ਸੀ। ਕਿੱਦਾਂ ਦੇ ਹਾਲਾਤ ਆ ਉਸ ਦੇ ਬਾਰੇ ਜਿਹੜਾ ਆ ਉਹਨਾਂ ਨੇ ਅਜੇ ਨਹੀਂ ਦੱਸਿਆ। ਬਸ ਇੰਨਾ ਹੀ ਦੱਸਿਆ ਗਿਆ ਆ ਵੀ ਜਿਹੜਾ ਮਿਸਿੰਗ ਹੈਲੀਕਾਪਟਰ ਸੀਗਾ ਜਿਸ 'ਚ 5 ਮਰੀਨ ਸੀਗੇ, ਉਹ ਉਹਨਾਂ ਨੇ ਪਤਾ ਲਾ ਲਿਆ ਵੀ ਕਿੱਥੇ ਆ ਤੇ ਹੁਣ ਸਰਚ ਐਂਡ ਰੈਸਕਿਊ ਆਪਰੇਸ਼ਨ ਚੱਲ ਰਹੀ ਆ।
ਅਗਲੀ ਖਬਰ ਵੱਲ ਚਲੀਏ। ਕਹਿੰਦੇ ਕੈਲੀਫੋਰਨੀਆ ਦੇ ਕਈ ਜਿਹੜੇ ਬੀਚ ਆ ਉਹ ਬੰਦ ਕਰ ਦਿੱਤੇ ਗਏ ਆ, ਕਲੋਜ਼ ਕੀਤੇ ਗਏ ਆ, ਕਿਉਂਕਿ 8 ਮਿਲੀਅਨ ਗੈਲਨ ਸੀਵੇਜ ਦਾ ਜੋ ਡਿਸਚਾਰਜ ਆ ਉਹ ਸਮੁੰਦਰ ਦੇ ਵਿੱਚ ਹੋ ਗਿਆ ਹੈ। ਇਹ ਸਦਰਨ ਕੈਲੀਫੋਰਨੀਆ 'ਚ ਹੋਇਆ। ਕਹਿੰਦੇ ਭਈ ਜੋ ਲੌਂਗ ਬੀਚ ਤੇ ਕੈਬਰੀਲੋ ਬੀਚ ਹੈਗੇ ਆ ਸੈਨ ਪੈਡਰੋ ਏਰੀਏ ਦੇ ਵਿੱਚ, ਉਹ ਕਲੋਜ਼ ਆ। ਮਿਲੀਅਨਸ ਆਫ ਗੈਲਨਸ ਆਫ ਕੰਟੈਮੀਨੇਟਡ ਮਟੀਰੀਅਲ ਸਮੁੰਦਰ ਦੇ ਵਿੱਚ ਚਲੇ ਗਿਆ। ਸੋ ਪਬਲਿਕ ਹੈਲਥ ਡਿਪਾਰਟਮੈਂਟ ਜੋ ਲਾਸ ਐਂਜਲਸ ਕਾਉਂਟੀ ਦੀ ਆ, ਉਹਨਾਂ ਨੇ ਅੱਜ ਸਵੇਰੇ ਅਨਾਉਂਸ ਕਰ ਦਿੱਤਾ ਵੀ ਅਸੀਂ ਇਸ ਨੂੰ ਸ਼ਟ ਡਾਊਨ ਕਰਨ ਜਾ ਰਹੇ ਹਾਂ ਜਦੋਂ ਤੱਕ ਕਲੀਨ ਅਪ ਨਹੀਂ ਕਰ ਸਕਦੇ ਹੈਗੇ। ਡੋਮਿੰਗਜ਼ ਚੈਨਲ ਜੋ ਕੈਬਰੀਲੋ ਬੀਚ ਵੱਲ ਨੂੰ ਜਾਂਦਾ ਆ, ਉੱਥੇ ਇਹ ਸੀਵੇਜ ਵਾਟਰ ਆ ਡਿਸਚਾਰਜ ਹੋ ਗਿਆ। ਕਾਰਨ ਹਜੇ ਪਤਾ ਨਹੀਂ ਵੀ ਕਿਸ ਕਰਕੇ ਹੋਇਆ ਹੈਗਾ। ਤੇ ਲੌਂਗ ਬੀਚ ਦੇ ਵਿੱਚ ਜਿਹੜੇ ਹੈਲਥ ਆਫੀਸ਼ੀਅਲਸ ਆ, ਉਹਨਾਂ ਨੇ ਸਾਰੇ ਦੇ ਸਾਰੇ ਬੀਚ ਆ ਇਸ ਸਪਿਲ ਕਰਕੇ ਬੰਦ ਕਰ ਦਿੱਤੇ ਗਏ ਹੈਗੇ ਆ। ਲਾਸ ਐਂਜਲਸ ਰਿਵਰ ਦੇ ਵਿੱਚ 40,000 ਤੋਂ ਵੱਧ ਗੈਲਨ ਦਾ ਸੀਵੇਜ ਜੋ ਵਾਟਰ ਆ ਉਹ ਫਲੋ ਹੋਇਆ ਤੇ ਅਲਟੀਮੇਟਲੀ ਉਹ ਪੈਸੀਫਿਕ ਓਸ਼ਨ ਦੇ ਵਿੱਚ ਚਲਾ ਗਿਆ। ਸੋ ਜੋ ਰੈਜ਼ੀਡੈਂਟਸ ਆ, ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਆ ਵੀ ਇਹਨਾਂ ਬੀਚਸ ਦੇ ਉੱਤੇ ਨਾ ਜਾਇਆ ਜਾਵੇ, ਕਿਉਂਕਿ ਬੈਕਟੀਰੀਅਲ ਰਨ ਆਫ ਇਹਨਾਂ ਬੀਚਸ ਦੇ ਉੱਤੇ ਹੈਗਾ। ਜੀ ਇਹ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਇਦਾਂ ਦੀਆਂ ਜਿਹੜੇ ਸੀਵੇਜ ਦਾ ਸਪਿਲ ਹੋਣਾ ਬੀਚਸ ਦੇ ਉੱਤੇ ਹੋ ਹਟਿਆ ਆ। ਲੱਗਦਾ ਤੇ ਇਦਾਂ ਹੁੰਦਾ ਵੀ ਜਾਣਬੁੱਝ ਕੇ ਸ਼ਰਾਰਤੀ ਤਰੀਕੇ ਦੇ ਨਾਲ ਹੀ ਇਹ ਜਿਹੜਾ ਗੰਦ ਆ ਉਹ ਸਮੁੰਦਰ ਦੇ ਵਿੱਚ ਜਿਹੜਾ ਉਹ ਡੋਲੀ ਜਾ ਰਹੇ ਹੁੰਦੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਮਸ਼ੈਟੀ ਦੇ ਨਾਲ ਲੈਸ ਜਿਹੜਾ ਬੰਦਾ ਆ, ਉਸ ਨੂੰ ਡੈਪਟੀਜ਼ ਦੇ ਦੁਆਰਾ ਜਿਹੜਾ ਉਹ ਗੋਲੀ ਮਾਰ ਦਿੱਤੀ ਗਈ ਤੇ ਉਸ ਦੀ ਬਾਅਦ ਚ ਮੌਤ ਹੋ ਗਈ। ਇਹ ਗਰੋਸਰੀ ਸਟੋਰ ਦੇ ਉੱਤੇ ਇਹ ਘਟਨਾ ਜਿਹੜੀ ਉਹ ਵਾਪਰੀ ਆ। ਕਥਿਤ ਤੌਰ ਦੇ ਉੱਤੇ ਸਸਪੈਕਟ ਕਹਿੰਦੇ ਵੀ ਇਸਨੇ ਗੈਸ ਸਟੇਸ਼ਨ EMPLOYEE ਨੂੰ ਪਹਿਲਾਂ ਸਟੈਬ ਵੀ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਜਦ ਡੈਪਟੀਜ਼ ਦੇ ਨਾਲ ਆਮੋ ਸਾਹਮਣੇ ਹੋਇਆ ਲੈਂਕਾਸਟਰ ਕੈਲੀਫੋਰਨੀਆ 'ਚ, ਤਾਂ ਇਹ ਆਪਣੇ 2 ਮਸ਼ੈਟੀਜ਼ ਦੇ ਨਾਲ ਲੈਸ ਸੀਗਾ ਤੇ ਇਹਨੇ ਡੈਪਟੀਜ਼ ਦੇ ਵੱਲ ਚਾਰਜ ਕਰਨਾ ਸ਼ੁਰੂ ਕੀਤਾ, ਜਿਸ ਦੇ ਜਵਾਬੀ ਕਾਰਵਾਈ 'ਚ ਪੁਲਿਸ ਵਾਲਿਆਂ ਨੇ ਇਸ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ। ਕਹਿੰਦੇ ਵੀ ਇਸ ਸਟੋਰ ਦੀ ਐਂਟਰੈਂਸ ਦੇ ਉੱਤੇ ਲੈਂਕਾਸਟਰ ਦੇ ਵਿੱਚ 2 ਮਸ਼ੈਟੀਜ਼ ਦੇ ਨਾਲ ਆਪਣੇ ਬੈਕਪੈਕ ਦੇ ਵਿੱਚ ਜਿਹੜਾ ਉਹ ਉੱਥੇ ਸੀਗਾ। ਤਕਰੀਬਨ ਸਵੇਰੇ 9:30 ਵਜੇ ਉਹਨਾਂ ਨੂੰ ਇਹ ਕਾਲ ਜਾਂਦੀ ਆ ਲਾਸ ਐਂਜਲਸ ਕਾਉਂਟੀ ਸ਼ੈਰਿਫ ਆਫਿਸ ਨੂੰ। ਡੈਪਟੀਜ਼ ਨੇ ਪਹਿਲਾਂ ਉਹਨਾਂ ਦੇ ਬੰਦੇ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਕਹਿੰਦੇ ਵੀ ਉਹ ਹੋਰ ਵੀ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਤੇ ਗੁੱਸੇ 'ਚ ਆਉਣ ਤੋਂ ਬਾਅਦ ਉਹਨੇ ਮਸ਼ੈਟੀਜ਼ ਦੋਨਾਂ ਹੱਥਾਂ 'ਚ ਫੜ ਕੇ ਪੁਲਿਸ ਵੱਲ ਜਿਹੜਾ ਉਹ ਵਧਣਾ ਸ਼ੁਰੂ ਕਰ ਦਿੱਤਾ। ਸਸਪੈਕਟ ਪਹਿਲਾਂ ਅੰਦਰ ਵੀ ਗਿਆ, ਡਿਪਟੀਜ਼ ਦੀ ਕਮਾਂਡਸ ਨੂੰ ਉਹਨੇ ਮੰਨਿਆ ਵੀ ਨਹੀਂ ਵੀ ਉਹ ਜਿਹੜਾ ਹਥਿਆਰ ਆ ਉਹ ਛੱਡ ਦੇਵੇ। ਸੋ ਡਿਸਆਰਮ ਕਰਨ ਦੇ ਜਿਹੜੇ ਲੈਸ ਲੀਥਲ ਆਪਸ਼ਨਸ ਆ ਉਹ ਵੀ ਟਰਾਈ ਕੀਤੇ ਗਏ, ਪਰ ਕਹਿੰਦੇ ਵੀ ਉਹਨਾਂ ਦੇ ਵਿੱਚ ਸਫਲਤਾ ਇਹਨਾਂ ਨੂੰ ਨਹੀਂ ਮਿਲੀ। ਇਹਨਾਂ ਜਿਹੜਾ ਰਿਹਾ ਵੀ ਆਲੇ ਦੁਆਲੇ ਨਾ ਕਿਸੇ ਡੈਪਟੀਜ਼ ਨੂੰ ਤੇ ਬਾਈਸਟੈਂਡਰਸ ਨੂੰ ਕੋਈ ਨੁਕਸਾਨ ਜਿਹੜਾ ਉਹ ਨਹੀਂ ਪਹੁੰਚਿਆ। ਜਦ ਗੋਲੀਆਂ ਜਿਹੜੀਆਂ ਉਹ ਚਲਾਈਆਂ, 3 ਡੈਪਟੀਜ਼ ਨੇ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਬਾਅਦ ਚ ਉਸਨੂੰ ਹਸਪਤਾਲ ਚ ਲੈ ਕੇ ਗਏ, ਜਿੱਥੇ ਉਸਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਅਜੇ ਉਸ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ। 35 ਤੋਂ 40 ਸਾਲ ਦਾ ਚਿੱਟੇ ਮੂਲ ਦਾ ਇਹ ਬੰਦਾ ਜਿਹੜਾ ਉਹ ਦੱਸਿਆ ਜਾ ਰਿਹਾ ਹੈ। ਜੀ, ਕਹਿੰਦੇ ਵੀ ਪਿਛਲੇ ਵੀਕਐਂਡ ਦਾ ਜਿਹੜਾ ਵਿੰਟਰ ਸਟਾਰਮ ਸੀ, ਇਹ ਵਰਸਟ ਲਾਰਜੈਸਟ ਸਿੰਗਲ ਸਟਾਰਮ ਆ PG&E ਦੇ ਇਤਿਹਾਸ ਦੇ ਵਿੱਚ ਪਿਛਲੇ 30 ਸਾਲਾਂ ਦਾ, ਜੇ ਆਪਾਂ ਜਿਹੜਾ ਟਾਈਮ ਫਰੇਮ ਆ ਉਸ ਨੂੰ ਗਿਣਦੇ ਜਾਈਏ। ਕਹਿੰਦੇ ਵੀ ਇਸ ਸਟਾਰਮ ਦੇ ਨਾਲ 1.4 ਮਿਲੀਅਨ ਲੋਕ ਜੋ PG&E ਦੇ ਕਸਟਮਰਸ ਆ, ਉਹਨਾਂ ਨੂੰ ਬਿਨਾਂ ਬਿਜਲੀ ਤੋਂ ਰਹਿਣਾ ਪਿਆ। ਕਈਆਂ ਨੂੰ 48 ਘੰਟੇ ਤੱਕ ਵੀ ਰਹਿਣਾ ਪਿਆ। ਫਿਓਨਾ ਚਾਨ ਜੋ ਸਪੋਕਸਪਰਸਨ ਹੈਗੇ PG&E ਦੇ, ਉਹਨਾਂ ਨੇ ਦੱਸਿਆ। ਕਹਿੰਦੇ ਵੀ ਤੇਜ਼ ਹਵਾਵਾਂ, ਹਾਈ ਗਸਟ ਤੇ ਜੋ ਸਟਰੋਂਗ ਵਿੰਡ ਸੀਗੀਆਂ, ਉਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੋਲ ਆ PG&E ਦੇ ਉਹ ਡਿੱਗ ਪਏ। ਕਹਿੰਦੇ 728 ਦੇ ਕਰੀਬ ਪੋਲ ਹੁਣ ਤੱਕ ਜਿਹੜੇ ਡਿੱਗ ਪਏ ਸੀ, ਉਹਨਾਂ ਨੂੰ ਰਿਪੇਅਰ ਕੀਤਾ ਜਾ ਰਿਹਾ ਹੈਗਾ ਆ। ਤੇ ਇਸੇ ਤਰ੍ਹਾਂ ਟਰਾਂਸਫਾਰਮਰ ਜਿਹੜੇ ਆ 247 ਉਹ ਬੁਰੀ ਤਰ੍ਹਾਂ ਜਿਹੜੇ ਡੈਮੇਜ ਹੋ ਗਏ ਸੀ। ਸੋ ਹੌਲੀ ਹੌਲੀ ਸਾਰੇ ਕਸਟਮਰਸ ਨੂੰ ਜਿਹੜੀ ਬਿਜਲੀ ਆ ਉਹ ਮਿਲ ਰਹੀ ਹੈਗੀ ਆ। ਹਜੇ ਵੀ ਸੈਨ ਫਰਾਂਸਿਸਕੋ ਪੈਨਿਨਸੂਲਾ, ਨਾਰਥ ਵੇ, ਈਸਟ ਵੇ, ਸਾਊਥ ਵੇ ਦੇ ਵਿੱਚ ਲਗਭਗ 1 ਲੱਖ ਦੇ ਕਰੀਬ ਜੋ ਲੋਕ ਆ ਉਹ ਬਿਜਲੀ ਤੋਂ ਬਿਨਾਂ ਹੈਗੇ। ਜੀ, ਦਹਾਕੇ ਪੁਰਾਣਾ ਇੱਕ ਡੈਡਲੀ ਲਿਸਟੀਰੀਆ ਆਊਟਬ੍ਰੇਕ ਉਹ ਕਹਿੰਦੇ ਫਾਈਨਲੀ ਲਿੰਕ ਕੀਤਾ ਗਿਆ ਹੈ ਕੈਲੀਫੋਰਨੀਆ ਦੇ ਇੱਕ ਬਿਜ਼ਨਸ ਦੇ ਨਾਲ, ਜਿਹੜਾ ਕੋਟੀਜਾ ਤੇ ਕੇਸੋ ਫ੍ਰੈਸਕੋ ਦੇ ਨਾਲ ਜਿਹੜਾ ਇਹ ਲਿਸਟੀਰੀਆ ਬੈਕਟੀਰੀਅਲ ਇਨਫੈਕਸ਼ਨ ਆ ਉਹ
ਫੈਲਿਆ ਸੀਗਾ। ਕੈਲੀਫੋਰਨੀਆ ਦੀ ਚੀਜ਼ ਤੇ ਡੇਅਰੀ ਕੰਪਨੀ ਕਹਿੰਦੇ ਵੀ ਇਸ ਦਾ ਹੁਣ ਸੋਰਸ ਮੰਨਿਆ ਜਾ ਰਿਹਾ ਆ। ਨਵੀਂ ਲੈਬ ਤੇ ਇਨਸਪੈਕਸ਼ਨ ਐਵੀਡੈਂਸ ਇਸ ਟਾਈਮ ਲਿੰਕ ਕਰ ਰਿਹਾ ਆ ਵੀ ਰੀਜ਼ੋ ਲੋਪੇਜ਼ ਫੂਡ ਜਿਹੜੇ ਮੋਡੈਸਟੋ ਕੈਲੀਫੋਰਨੀਆ ਦੇ ਵਿੱਚ ਆ, ਉਹਨਾਂ ਦੇ ਤੋਂ ਇਹ ਜਿਹੜਾ ਆਊਟਬ੍ਰੇਕ ਆ ਉਹ ਸ਼ੁਰੂ ਹੋਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸੈਂਟਰ ਫਾਰ ਡਿਜ਼ੀਜ਼ ਐਂਡ ਕੰਟਰੋਲ ਪ੍ਰੀਵੈਂਸ਼ਨ ਨੇ ਦੱਸਿਆ 26 ਜਾਣਿਆਂ ਦੀਆਂ 11 ਸੂਬਿਆਂ 'ਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਆ ਉਹ ਬਿਮਾਰ ਹੋਏ ਆ, ਜਿਨ੍ਹਾਂ ਵਿੱਚ ਇੱਕ ਜਾਣੇ ਦੀ ਮੌਤ ਵੀ ਹੋਈ ਆ ਕੈਲੀਫੋਰਨੀਆ 'ਚ ਤੇ ਇੱਕ ਜਾਣੇ ਦੀ ਟੈਕਸਸ ਦੇ ਵਿੱਚ। ਕੰਪਨੀ ਨੇ ਆਪਣੇ 60 ਤਰ੍ਹਾਂ ਦੇ ਵੱਖ-ਵੱਖ ਸੌਫਟ ਚੀਜ਼, ਯੋਗਰਟ, ਸਾਵਰ ਕਰੀਮ ਵੱਖ-ਵੱਖ ਨਾਮਾਂ ਅੰਡਰ ਜਿਹੜਾ ਉਹ ਵੇਚ ਰਹੇ ਸੀ, ਉਹਨਾਂ ਨੂੰ ਹੁਣ ਰੀਕਾਲ ਕੀਤਾ ਆ। CDC ਨੇ ਪਹਿਲਾਂ ਇਨਵੈਸਟੀਗੇਸ਼ਨ ਇਸ ਦੀ ਕੀਤੀ ਸੀ ਤੇ ਵੀ ਜਿਹੜੇ ਫੂਡ ਪੋਇਜ਼ਨਿੰਗ ਆ, ਇਹ ਕੇਸੋ ਫਰੈਸਕੋ ਜਿਹੜੇ ਆ ਉਹਨਾਂ ਦੇ ਉੱਤੇ ਇੱਕ ਸਿਮਿਲਰ ਟਾਈਪ ਆਫ ਦੇ ਜਿਹੜੇ ਚੀਜ਼ ਆ 2017 ਤੋਂ 2021 ਦੇ ਦਰਮਿਆਨ ਜਿਹੜੇ ਹੋਏ ਸੀ, ਉਸ ਦੇ ਬਾਰੇ ਕੀਤਾ ਆ। ਹਰਜੋਤ ਸਿੰਘ ਜੀ, ਕੁਝ ਜ਼ਿਆਦਾ ਹੀ ਦੇਰੀ ਨਾਲ ਨਹੀਂ, ਇਹਨਾਂ ਨੂੰ 10 ਸਾਲਾਂ ਬਾਅਦ ਜਿਹੜਾ ਇਹ ਪਤਾ ਲੱਗਾ ਆ ਵੀ ਇਵੈਂਚੁਅਲੀ ਕਿਹੜੀ ਥਾਂ ਤੋਂ ਇਹ ਸਾਰਾ ਕੁਛ ਲਿਸਟੀਰੀਆ ਆਊਟਬ੍ਰੇਕ ਆ ਉਹ ਹੋ ਰਿਹਾ ਸੀ। CDC ਕੰਜ਼ਿਊਮਰਸ ਨੂੰ ਕਹਿ ਰਹੀ ਆ ਵੀ ਭਾਈ ਜੇ ਤੁਹਾਡੇ ਕੋਲ ਇਹਨਾਂ ਦੇ ਪ੍ਰੋਡਕਟ ਹੈਗੇ ਆ ਤਾਂ ਭਾਈ ਉਹਨਾਂ ਨੂੰ ਡਿਸਕਾਰਡ ਕਰੋ, ਸੁੱਟ ਦਿਓ ਆਪਣੇ ਰੈਫਰੀਜਰੇਟਰ ਕਾਊਂਟਰ ਤੇ ਹੋਰ ਜਿਹਦੇ ਰੱਖਿਆ ਆ, ਉਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਕਲੀਨ ਕੀਤਾ ਜਾਵੇ, ਕਿਉਂਕਿ ਲਿਸਟੀਰੀਆ ਕਹਿੰਦੇ ਵੀ ਰੈਫਰੀਜਰੇਟਰ ਦੇ ਵਿੱਚ ਸਰਵਾਈਵ ਕਰ ਜਾਂਦਾ ਆ ਤੇ ਜੇ ਕਿਸੇ ਹੋਰ ਫੂਡ ਜਾਂ ਸਰਫੇਸ ਦੇ ਉੱਤੇ ਲੱਗਦਾ ਆ ਤੇ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਜਿਹੜਾ ਇਹ ਫੈਲ ਸਕਦਾ ਹੈ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਇੱਕ ਹੋਮ ਓਨਰਸ ਨੇ ਸਸਪੈਕਟ ਨੂੰ ਗਨ ਪੁਆਇੰਟ ਦੇ ਉੱਤੇ ਫੜ ਲਿਆ ਤੇ ਉਹ ਤੋਂ ਬਾਅਦ 3 ਜਾਣਿਆਂ ਨੂੰ ਜਿਹੜਾ ਅਰੈਸਟ ਵੀ ਕੀਤਾ ਗਿਆ ਹੈਗਾ। ਕਹਿੰਦੇ ਵੀ 10:30 ਵਜੇ ਦੇ ਕਰੀਬ ਅੱਜ ਸਵੇਰੇ ਬਲੈਕਸਟੋਨ ਤੇ ਮਕਿਲਨੇ ਐਵਨਿਊ ਤੇ ਇਹ ਸਾਰਾ ਕੁਝ ਵਾਪਰਿਆ ਤੇ ਇੱਕ ਬੰਦਾ ਜੋ ਵਹੀਕਲ ਦੇ ਵਿੱਚ ਸੀ ਉਸ ਨੂੰ ਫੜਨ ਦੇ ਵਿੱਚ ਪੁਲਿਸ ਵਾਲੇ ਕਾਮਯਾਬ ਹੋ ਗਏ। ਬਾਕੀ 3 ਜਾਣੇ ਜਿਹੜੇ ਸੀ ਉਹ ਡਿਫਰੈਂਟ ਡਾਇਰੈਕਸ਼ਨ 'ਚ ਭੱਜ ਗਏ ਹਾਈਵੇ 41 ਦੇ ਉੱਤੇ ਐਸ਼ਲਨ ਐਵਨਿਊ ਦੇ ਲਾਗੇ, ਪਰ ਇਵੈਂਚੁਅਲੀ ਉਹਨਾਂ ਦੇ ਵਿੱਚੋਂ ਇੱਕ ਸਸਪੈਕਟ ਉਹ ਪੁਲਿਸ ਵੱਲੋਂ ਫੜ ਵੀ ਲਿਆ ਗਿਆ ਹੈਗਾ। ਕਹਿੰਦੇ ਈਸਟ ਸੁਸੈਕਸ ਵੇ ਤੇ ਨਾਰਥ ਕਲਾਰਕ ਸਟਰੀਟ ਇੱਥੇ ਜੋ ਆ ਹਜੇ ਵੀ ਪੁਲਿਸ ਬਾਅਦ ਦੁਪਹਿਰ ਤੱਕ ਉਹਨਾਂ ਨੂੰ ਸਰਚ ਕਰ ਰਹੀ ਸੀ। K9 ਵੀ ਪੁਲਿਸ ਵਾਲੇ ਜਿਹੜੇ ਆ ਉਹ ਵਰਤ ਰਹੇ ਸੀ। ਜਿਹੜੇ ਬੰਦੇ ਨੂੰ ਅਰੈਸਟ ਕੀਤਾ ਉਸ ਨੂੰ ਪੈਰਾਮੈਡਿਕ ਦੀ ਹੈਲਪ ਵੀ ਦਿੱਤੀ ਹੈਗੀ ਆ ਤੇ ਉਹਦੇ ਕੋਲੋਂ ਹੈਂਡਗਨ ਮੈਗਜ਼ੀਨ ਵੀ ਜਿਹੜੀ ਆ ਰਿਸੀਵ ਜਿਹੜੀ ਉਹ ਫੜੀ ਗਈ ਹੈਗੀ ਆ ਤੇ ਹੋਰ ਕਿਸੇ ਤਰ੍ਹਾਂ ਦਾ ਜਿਹੜਾ ਐਮੂਨੀਸ਼ਨ ਆ ਉਹ ਨਹੀਂ ਫੜਿਆ ਗਿਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਪੈਸ਼ਲ ਕੌਂਸਲ ਜੋ ਰਾਸ਼ਟਰਪਤੀ ਬਾਈਡਨ ਹੁਣਾਂ ਦੀ ਕਲਾਸੀਫਾਈਡ ਡਾਕੂਮੈਂਟਸ ਦੀ ਹੈਂਡਲਿੰਗ ਆ, ਜਿਸ ਦੀ ਜਾਂਚ ਕਰ ਰਹੇ ਸੀ, ਕਹਿੰਦੇ ਵੀ ਉਸ ਦੀ ਜਾਂਚ ਪੂਰੀ ਹੋ ਚੁੱਕੀ ਆ। ਜਸਟਿਸ ਡਿਪਾਰਟਮੈਂਟ ਦੇ ਜਿਹੜੇ ਅਟਾਰਨੀ ਜਨਰਲ ਆ ਆਪਣੇ ਮੈਰਿਕ ਗਾਰਲੈਂਡ, ਉਹਨਾਂ ਨੇ ਲਾ ਮੇਕਰਸ ਨੂੰ ਅੱਜ ਇੱਕ ਚਿੱਠੀ ਲਿਖ ਕੇ ਇਸ ਬਾਰੇ ਜਿਹੜੀ ਉਹ ਦੱਸ ਦਿੱਤਾ ਆ। ਇਸ ਦੀਆਂ ਡੀਟੇਲਸ ਤੇ ਕਨਕਲੂਜਨ ਕੀ ਆ ਉਹ ਕਹਿੰਦੇ ਆ ਵੀ ਰਿਪੋਰਟ ਜਿਹੜੇ ਸਪੈਸ਼ਲ ਕਾਉਂਸਲ ਰਾਬਰਟ ਹਰ ਆ ਉਹ ਜਲਦ ਹੀ ਸਬਮਿਟ ਜਿਹੜੀ ਉਹ ਕਰਨਗੇ। ਤਕਰੀਬਨ 1 ਸਾਲ ਇਹ ਜਿਹੜੀ ਇਨਵੈਸਟੀਗੇਸ਼ਨ ਚੱਲੀ, ਜਿਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਮੌਜੂਦਾ ਰਾਸ਼ਟਰਪਤੀ ਜਿਹੜੇ ਬਾਈਡਨ ਆ ਉਹਨਾਂ ਦੇ ਦੁਆਰਾ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਜਦੋਂ ਉਹ ਉਪ ਰਾਸ਼ਟਰਪਤੀ ਰਹੇ ਆ ਤੇ ਜਾਂ ਜਦੋਂ ਸੈਨੇਟਰਸ ਰਹੇ ਆ ਉਸ ਦਰਮਿਆਨ ਜਿਹੜੇ ਕਲਾਸੀਫਾਈਡ ਡਾਕੂਮੈਂਟੇਸ਼ਨ ਦੀ ਰਿਟੈਂਸ਼ਨ ਆ ਉਸ ਨੂੰ ਲੈ ਕੇ ਜਿਹੜਾ ਮਸਲਾ ਜਿਹੜਾ ਉਹ ਗਰਮਾਇਆ ਸੀਗਾ। ਇਹ ਵੀ ਜ਼ਿਕਰਯੋਗ ਗੱਲ ਆ ਵੀ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਉੱਤੇ ਵੀ ਇਦਾਂ ਹੀ ਕਲਾਸੀਫਾਈਡ ਡਾਕੂਮੈਂਟਸ ਨੂੰ ਆਪਣੇ ਮਾਰ-ਲਾਗੋ ਵਾਲੇ ਥਾਂ ਦੇ ਉੱਤੇ ਰੱਖਣ ਦੇ ਲਈ ਇਨਵੈਸਟੀਗੇਸ਼ਨਸ ਜਿਹੜੀਆਂ ਚੱਲੀਆਂ ਸੀ। ਇੱਕ ਵਾਰੀ ਤਾਂ FBI ਨੇ ਰੇਡ ਵੀ ਉੱਥੇ ਮਾਰੀ ਸੀ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਹੁਣ ਇਲੈਕਸ਼ਨ ਦਾ ਸਮਾਂ ਆ ਗਿਆ, ਮਾਰਚ ਮਹੀਨੇ ਦੇ ਵਿੱਚ ਇਲੈਕਸ਼ਨ ਹੋਣੀ, ਸਾਰਿਆਂ ਨੂੰ ਪਤਾ ਹੀ ਆ, ਪ੍ਰਾਇਮਰੀ ਕੈਲੀਫੋਰਨੀਆ ਦੇ ਵਿੱਚ। ਸੋ ਤੁਹਾਨੂੰ ਘਰਾਂ ਦੇ ਵਿੱਚ ਜਿਹੜੇ ਬੈਲਟ ਆ ਉਹ ਪਹੁੰਚਣੇ ਸ਼ੁਰੂ ਹੋ ਗਏ ਹੈਗੇ ਆ। ਮਾਰਚ 5 ਤੋਂ ਪਹਿਲਾਂ ਜਿਹੜਾ ਬੈਲਟ ਆ ਉਹ ਤੁਸੀਂ ਮੇਲ ਕਰਨਾ ਆ ਜਾਂ ਡ੍ਰੌਪ ਕਰਨਾ ਹੈਗਾ ਆ। ਪਹਿਲਾ ਜਿਹੜਾ ਬੈਚ ਆ ਫਰਵਰੀ 5 2024 ਨੂੰ ਜੋ ਵੋਟਰ ਰਜਿਸਟਰ ਆ ਉਹਨਾਂ ਨੇ ਮੇਲ ਕਰਨਾ ਸ਼ੁਰੂ ਕਰ ਦਿੱਤਾ। ਸੋ ਕਈਆਂ ਦੇ ਘਰਾਂ ਦੇ ਵਿੱਚ ਬੈਲਟ ਪੇਪਰ ਆਲਰੇਡੀ ਪਹੁੰਚ ਚੁੱਕੇ ਹੈਗੇ ਆ।
ਤੇ ਯੋਲੋ ਤੇ ਪਲੇਸਰ ਕਾਉਂਟੀ ਦੇ ਇਲੈਕਸ਼ਨ ਆਫਿਸਰਸ ਨੇ ਇਹ ਕਿਹਾ ਵੀ ਉਹਨਾਂ ਨੇ ਆਲਰੇਡੀ ਮੇਲ ਕਰ ਦਿੱਤੇ ਆ। ਬੇ ਏਰੀਏ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਪਹੁੰਚ ਗਏ ਹੈਗੇ ਆ। ਸੋ ਜੇ ਤੁਸੀਂ ਮੇਲ ਕਰਨਾ ਆ ਭਰ ਕੇ ਤੇ ਉਸ ਨੂੰ ਇਲੈਕਸ਼ਨ ਡੇ ਤੋਂ ਪਹਿਲਾਂ ਜਿਹੜਾ ਆ ਦਿਨ ਵਾਲੇ ਤੋਂ ਇੱਕ ਦਿਨ ਪਹਿਲਾਂ ਉਹ ਮੇਲ ਕਰਨਾ ਪਊਗਾ। ਨਹੀਂ ਤਾਂ ਬਹੁਤ ਸਾਰੇ ਜਿਹੜੇ ਸੈਂਟਰ ਬਣਾਏ ਗਏ ਆ ਉਹ ਤੁਸੀਂ ਸਰਚ ਕਰ ਸਕਦੇ ਹੋ, ਉੱਥੇ ਜਾ ਕੇ ਆਪਣੀ ਵੋਟ ਆ ਉਹ ਡ੍ਰੌਪ ਕਰ ਸਕਦੇ ਹੋ। ਅਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਪ੍ਰੋਪੋਜੀਸ਼ਨਸ ਆ, ਕਿੱਥੇ ਕਿੱਥੇ ਇਲੈਕਸ਼ਨਸ ਹੈਗੀਆਂ, ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਕਿ ਤੁਹਾਨੂੰ ਯਾਦ ਰਹੇ ਕਿਹੜੇ ਕਿਹੜੇ ਕੈਂਡੀਡੇਟ ਤੁਹਾਡੇ ਨਾਲ ਖੜਦੇ ਆ, ਕਿਹੜੇ ਅਗੇਂਸਟ ਜਾਂਦੇ ਆ। ਖਾਸ ਕਰਕੇ ਜਦੋਂ 553 ਬਿੱਲ ਹੋਇਆ ਸੀ, ਉਹ ਵੀ ਆਪਾਂ ਸਾਰੇ ਜਿਹੜੇ ਅਸੈਂਬਲੀ ਮੈਂਬਰ ਜਾਂ ਸੈਨੇਟਰ ਆ ਉਹਨਾਂ ਦੇ ਦੱਸਾਂਗੇ ਕਿਹਦੀ ਕਿਹਦੀ ਇਲੈਕਸ਼ਨ ਚੱਲ ਰਹੀ ਆ, ਕਿਹੜੇ ਕਿਹੜੇ ਬੰਦੇ ਨੇ ਤੁਹਾਨੂੰ ਸਪੋਰਟ ਕੀਤਾ ਸੀ, ਕਿਹੜਾ ਕਿਹੜਾ ਬੰਦਾ ਜਿਹੜਾ ਤੁਹਾਡੇ ਜਿਹੜਾ ਇਸ ਬਿਜ਼ਨਸ ਦੇ ਉਲਟ ਗਿਆ ਹੈਗਾ ਆ। ਸੋ ਵੋਟਰਸ ਚੁਆਇਸ ਐਕਟ ਕਾਉਂਟੀਜ਼ ਨੇ ਇਹ ਕਿਹਾ ਵੀ ਫਰਵਰੀ 2024 ਤੋਂ ਜਿਹੜੇ ਆ ਵੋਟ ਸੈਂਟਰਸ ਉਹ ਖੁੱਲ ਜਾਣਗੇ। ਸੋ ਕੈਲੀਫੋਰਨੀਆ ਦੇ ਵਿੱਚ ਹੁਣ ਇਦਾਂ ਨਹੀਂ ਹੈ ਵੀ ਤੁਸੀਂ ਸੈਂਟਰ ਤੇ ਜਾ ਕੇ ਉੱਥੋਂ ਬੈਲਟ ਦੇਖ ਕੇ ਲੈ ਕੇ ਫਿਰ ਵੋਟ ਪਾਣੀ ਆ, ਤੁਹਾਡੇ ਘਰਾਂ ਦੇ ਵਿੱਚ ਹੀ ਜਿਹੜੇ ਬੈਲਟ ਆ ਉਹ ਆਣੇ ਹੈਗੇ। ਜੀ ਬਿਲਕੁਲ। ਸੋ ਤਿਆਰੀ ਜਿਹੜੀ ਉਹ ਕਰ ਲਓ। ਵੋਟਰ ਗਾਈਡ ਤਾਂ ਆਲਰੇਡੀ ਉਹ ਪਹੁੰਚ ਚੁੱਕੀ ਹੋਣੀ ਆ, ਉਹਨੂੰ ਪੜ੍ਹ ਕੇ ਦੇਖੋ ਵੱਖ-ਵੱਖ ਅਹੁਦਿਆਂ ਦੇ ਲਈ ਕੌਣ ਕੌਣ ਖੜਾ ਆ, ਉਹ ਕੀ ਕਹਿ ਰਹੇ ਆ, ਉਹਨਾਂ ਦੇ ਕਿਹੜੇ ਮੁੱਦੇ ਆ, ਕਾਫੀ ਉਹਨਾਂ ਨੇ ਲਿਖਿਆ ਹੁੰਦਾ। ਆਪਾਂ ਕਈ ਵਾਰੀ ਉਹ ਸਾਰੀ ਆਈ ਹੋਈ ਮੇਲ ਨੂੰ ਉੱਦਾਂ ਹੀ ਜਿਹੜਾ ਉਹ ਸਿੱਧਾ ਹੀ ਉੱਧਰੋਂ ਇੱਕ ਪਾਸੋਂ ਚੱਕੀ ਤੇ ਦੂਜੇ ਪਾਸੇ ਵੀ ਗਾਰਬੇਜ ਦੇ ਵਿੱਚ ਜਿਹੜਾ ਉਹ ਸਿੱਟ ਕੇ ਉਹ ਮਾਰਦੇ ਆ, ਪਰ ਜ਼ਰੂਰ ਜਿਹੜਾ ਉਹ ਦੇਖ ਲੈਣਾ ਚਾਹੀਦਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਜਾਰਜੀਆ ਦੇ ਉਸ ਕਪਲ ਦੇ ਨਾਲ ਜੁੜੀ ਹੋਈ ਆ। ਡਿਲੀਵਰੀ ਦੇ ਦੌਰਾਨ ਇਸ ਕਪਲ ਦਾ ਜਿਹੜਾ ਨਿਊ ਬੌਰਨ ਬੇਬੀ ਆ ਉਹ ਡਿਕੈਪੀਟੇਟ ਹੋ ਗਿਆ ਸੀਗਾ। ਉਸ ਦੀ ਮੌਤ ਜਿਹੜੀ ਹੋ ਗਈ ਸੀ। ਹੁਣ ਜਿਹੜਾ ਮੈਡੀਕਲ ਐਗਜ਼ਾਮੀਨਰ ਆ ਕਲੇਟਨ ਕਾਉਂਟੀ ਦਾ, ਉਹਨਾਂ ਨੇ ਇਸ ਦੇ ਵਿੱਚ ਕਿਹਾ ਆ ਵੀ ਇਸ ਬੱਚੇ ਦੀ ਮੌਤ ਨੂੰ ਹੁਣ ਹੋਮੋਸਾਈਡ ਰੂਲ ਕਰ ਦਿੱਤਾ ਗਿਆ ਆ, ਕਤਲ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾਵੇਗਾ। ਰੋਡਰਿਕ ਐਡਮੰਡ ਇਹ ਅਟਰਨੀ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਜੈਸਿਕਾ ਰੌਸ ਤੇ ਟ੍ਰੈਵਰ ਇਸਾ ਟੇਲਰ ਨੂੰ, ਉਹਨਾਂ ਨੇ ਅਕਿਊਜ਼ ਕੀਤਾ ਕਪਲ ਦੇ ਜਿਹੜੇ ਆਬਸਟੈਟਿਸ਼ੀਅਨ ਆ ਉਸ ਟਾਈਮ ਦੇ ਉੱਤੇ ਜਿਹੜੇ ਸੀਗੇ ਡਾਕਟਰ ਟ੍ਰੇਸੀ ਸੇਂਟ ਜੂਲੀਅਨ, ਵੀ ਉਹਨਾਂ ਨੇ ਇਹ ਇਨਫੋਰਮ ਜਿਹੜਾ ਕਰਨ ਦੇ ਵਿੱਚ ਕੋਤਾਹੀ ਰਹੀ, ਫੇਲ ਹੋਏ ਵੀ ਬੱਚਾ ਜਿਹੜਾ ਆ ਉਹ ਡਿਕੈਪੀਟੇਟ ਹੋ ਗਿਆ ਆ ਡਿਲੀਵਰੀ ਤੋਂ ਬਾਅਦ ਦੇ ਵਿੱਚ। ਇਹ ਕਪਲ ਨੇ ਜਿਹੜਾ ਉਹ ਲਾ ਸੂਟ ਕੀਤਾ ਸੀਗਾ। ਸੋ ਇਹ ਬਹੁਤ ਵੱਡਾ ਇੱਕ ਟਰੋਮਾ ਸੀਗਾ ਉਸ ਪਰਿਵਾਰ ਦੇ ਲਈ, ਉਸ ਬੀਬੀ ਦੇ ਲਈ, ਵੀ ਨਵ ਜਨਮੇ ਜਿਹੜਾ ਬੱਚਾ ਆ ਉਹ ਡਿਕੈਪੀਟੇਟ ਹੋ ਗਿਆ ਸੀਗਾ, ਵੀ ਉਸਨੇ ਲਾਈਫ ਹੀ ਜਿਹੜੀ ਉਹ ਨਹੀਂ ਦੇਖੀ। ਤਾਂ ਹੁਣ ਜਿਹੜਾ ਮੈਡੀਕਲ ਐਗਜ਼ਾਮੀਨਰ ਨੇ ਇਸ ਨੂੰ ਹੋਮਿਸਾਈਡ ਐਲਾਨ ਦਿੱਤਾ ਆ। ਹੁਣ ਉਸ ਡਾਕਟਰ ਦੇ ਨਾਲ ਕੀ ਹੋਊਗਾ, ਉਸ ਫੈਸਿਲਿਟੀ ਦੇ ਨਾਲ ਕੀ ਹੋਊਗਾ ਜਿੱਥੇ ਇਹ ਸਾਰਾ ਕੁਛ ਹੋਇਆ ਸੀ, ਇਹ ਇੱਕ ਹੁਣ ਵੱਡੇ ਜਿਹੜੇ ਸਵਾਲ ਆ ਉਹ ਆ ਗਏ ਨੇ। ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ ਤੇ ਜਾਂਦੇ ਜਾਂਦੇ ਜੇ ਜੌਬਸ ਦੀ ਗੱਲ ਕਰਦੇ ਜਾਈਏ, ਟੈਕ ਇੰਡਸਟਰੀ ਦੇ ਵਿੱਚ ਲੇ ਆਫ ਲਗਾਤਾਰ ਹੋ ਰਹੇ ਆ। ਕੱਲ ਆਪਾਂ ਅਨਾਉਂਸ ਕੀਤਾ ਸੀ ਵੀ ਡੋਕੂਸਾਈਨ ਕੰਪਨੀ ਜੋ ਆ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਆਪਣੀ 6% ਵਰਕਫੋਰਸ ਲੇ ਆਫ ਕਰਨ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਸਨੈਪਚੈਟ ਉਹਨਾਂ ਨੇ 10% ਲੇ ਆਫ ਕੀਤਾ ਸੀ। ਓਕਟਾ ਕੰਪਨੀ ਨੇ 400 ਦੇ ਕਰੀਬ, ਤੇ ਇਸੇ ਤਰ੍ਹਾਂ ਜ਼ੂਮ, ਗੂਗਲ, ਐਮਾਜ਼ੋਨ, ਇਹ ਸਾਰੀਆਂ ਕੰਪਨੀਆਂ ਨੇ ਪਿਛਲੇ ਹਫ਼ਤਿਆਂ ਦੇ ਦੌਰਾਨ ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਸੋ ਕਾਰਨ ਕੀ ਆ ਕਿ ਬਹੁਤ ਸਾਰੀਆਂ ਕੰਪਨੀਆਂ ਆ ਉਹ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲ ਜਾ ਰਹੀਆਂ ਹੈਗੀਆਂ ਤੇ ਜਿਹੜੇ ਆਪਣੇ ਇੰਪਲਾਈ ਆ ਉਹਨਾਂ ਨੂੰ ਘਟਾ ਰਹੀਆਂ ਹੈਗੀਆਂ। ਸੋ ਇਹਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਆ ਇੰਡਸਟਰੀ ਦੇ ਉੱਤੇ, ਹਰ ਬਿਜ਼ਨਸ ਦੇ ਉੱਤੇ। ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਮਾਈਕਰੋਸਾਫਟ ਦੇ CEO ਜਿਹੜੇ ਨਡੈਲਾ ਆ ਉਹ ਕਹਿੰਦੇ ਵੀ ਇੰਡੀਆ 'ਚ ਅਸੀਂ 2 ਮਿਲੀਅਨ ਲੋਕਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਆ ਟ੍ਰੇਨਿੰਗ ਦੇਣੀ ਹੈਗੀ ਆ। ਮਾਈਕਰੋਸਾਫਟ ਨੇ ਵੀ ਵੀਡੀਓ ਗੇਮਿੰਗ ਦਾ 8% ਸਟਾਫ ਉਹਨਾਂ ਦਾ ਜਿਹੜਾ 1900 ਦੇ ਕਰੀਬ ਸੀ ਉਹ ਲੇ ਆਫ ਕੀਤਾ ਹੈਗਾ ਜੀ। ਤੇ ਅੱਜ ਦੇ ਦਿਨ ਦੀ ਕਲੋਜ਼ਿੰਗ ਦੇ ਉੱਤੇ ਮਾਰਕੀਟ ਦਾ ਹਾਲ ਦੱਸਦੇ ਜਾਈਏ। ਡਾਓ ਜੋਨ 156 ਪੁਆਇੰਟ ਵੱਧ ਕੇ 38,677 ਤੇ ਬੰਦ ਹੋਇਆ। S&P 41 ਪੁਆਇੰਟ ਵੱਧ ਕੇ 4995, ਨੈਸਡੈਕ 100 ਤੇ 48 ਪੁਆਇੰਟ ਵੱਧ ਕੇ 15,756 ਤੇ ਬੰਦ ਹੋਇਆ।
ਸੋਨੇ ਦਾ ਭਾਅ $2053 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ 4.09% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 44,654 ਤੇ ਇਥੀਰੀਅਮ 2439 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਆ। ਜੀ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 98 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 5 ਪੈਸੇ। ਜੀ, ਇੱਥੇ ਹੀ ਜਿਹੜੇ ਜੀ ਹੁਣ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਇਜਾਜ਼ਤ ਲੈਂਦੇ ਆ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।